ਜੀ ਸਾਡੇ ਨਾਲ ਕੁਝ ਹੋਰ ਸਿੱਖ ਭੈਣਾਂ ਵੀਰਾ ਛੋਟੇ ਵੀਰ ਭੈਣਾਂ ਇਹ ਵੀ ਇਸ ਟਾਈਮ ਕਰਤਾਰਪੁਰ ਮੌਜੂਦ ਹਨ। ਇਹਨਾਂ ਤੋਂ ਅਸੀਂ ਪੁੱਛਦੇ ਹਾਂ ਕਿ ਇਹਨਾਂ ਦਾ ਆਉਣਾ ਤੇ ਕਿਤਨਾ ਇਹਨਾਂ ਨੂੰ ਚੰਗਾ ਲੱਗ ਰਹੀ ਹੈ ਤੇ ਕਿੱਥੋਂ ਆਏ ਤੇ ਕੀ ਇਸ ਟਾਈਮ ਇਹ ਕਰ ਰਹੇ ਨੇ। ਜੀ ਬਾਜੀ ਕਿੱਥੋਂ ਆਉਣਾ ਹੋਇਆ? मैं आया है जी ਪਹਿਲੇ ਆਪਣਾ ਨਾਮ ਦੱਸ मैं ਦਿਓ। हरप्रीत सिंह जबलपुर मध्य प्रदेश तो आया है। मैं ਵਿਆਹ ਤੇ ਆਇਆ ਸੀ। मैंने एक बारी ਸੀ कि मैं ਕਰਤਾਰਪੁਰ ਜ਼ਰੂਰ ਜਾਣਾ ਹੈਗਾ। ਕਾਰੀਡੋਰ ਖੁੱਲ੍ਹਿਆ ਹੈਗਾ ਹੈ ਇੱਥੇ ਦੂਰੋਂ ਆਇਆ ਜੀ। ਹਾਂਜੀ ਤੇ ਇੱਧਰ ਆ ਕੇ ਮੈਨੂੰ ਬਹੁਤ ਚੰਗਾ ਲੱਗਾ ਕਾਫੀ। ਤੇ ਕਿਤਨਾ ਤੁਹਾਨੂੰ ਪੰਧ ਪੈਂਦਾ ਡੇਰਾ ਬਾਬਾ ਨਾਨਕ ਤੋਂ ਤੁਸੀਂ ਜਿਹੜਾ ਤੁਹਾਡਾ ਘਰ ਹੈ ਕਿਤਨਾ ਦੂਰ ਹੈ ਅੰਦਾਜ਼ਾ? 1500 ਕਿਲੋਮੀਟਰ 1500 ਕਿਲੋਮੀਟਰ 1500 ਕਿਲੋਮੀਟਰ। ਤੁਹਾਡੀ ਜੀ ਜਿਹੜੀ ਮੁਹੱਬਤ ਹੈ ਬਾਬਾ ਜੀ ਦੇ ਨਾਲ ਉਸ ਨੂੰ ਸਲਾਮ ਕਿ ਤੁਹਾਡੇ ਵਾਸਤੇ ਤੇ ਇਹ ਬਹੁਤ ਹੀ ਫਿਰ ਦੂਰ ਪੈ ਗਿਆ ਨਾ। 1500 ਕਿਲੋਮੀਟਰ ਤੇ ਉਹ ਵਾਕਈ ਹੀ ਬੜਾ ਟਾਈਮ ਲੱਗਦਾ ਹੈ। ਅਸੀਂ 2000 ਕਿਲੋਮੀਟਰ ਤੋਂ ਮੈਂ ਜਦੋਂ ਛੋਟਾ ਸੀ ਕਾਫੀ ਮਹੀਨੇ ਆਪਣੇ ਭੈਣ ਕੋਲ ਰਹਿ ਕੇ ਜਾਂਦਾ ਸੀ। ਮੈਨੂੰ ਪੰਜਾਬ ਸ਼ੁਰੂ ਤੋਂ ਬਹੁਤ ਅੱਡੇ ਕੋਲ ਸੀ। ਅੱਛਾ, ਮਤਲਬ ਹਜ਼ਾਰਾਂ ਕਿਲੋਮੀਟਰ ਤੋਂ ਤੁਸੀਂ ਦੂਰ ਤੋਂ ਇੱਥੇ ਪਹੁੰਚੇ ਹੋ। ਹਾਂਜੀ ਤੇ ਸਵੇਰ ਕਿਸ ਟਾਈਮ ਪਹੁੰਚਾਏ ਸੀ ਡੇਰਾ ਬਾਬਾ ਨਾਨਕ? ਅਸੀਂ ਪਹੁੰਚੇ ਹਾਂ 11 ਵਜੇ ਇੱਧਰ। 11 ਵਜੇ। ਹਾਂਜੀ 11 ਵਜੇ ਆ ਗਏ ਸੀ। ਪਿੱਛੇ ਵੀ ਤਾਂ ਦੱਸੋ ਨਾ ਕਿਵੇਂ ਕੋਈ ਬੱਸਾਂ ਬੁੱਸਾਂ ਤੇ ਆਏ, ਕਦੋਂ ਦੇ ਚੱਲੇ ਹੋਏ ਹੋ, ਕੀ ਅਸੀਂ ਹੋਇਆ? ਚੱਲੇ ਹੈਗੇ ਆ 8:30 ਵਜੇ ਚੱਲੇ ਅੰਮ੍ਰਿਤਸਰੋਂ ਠੀਕ ਹੈ। ਬੱਸ ਵਿੱਚ। ਹਾਂ ਹਾਂ ਇੱਧਰ ਆ ਗਏ ਸੀ 10 ਵਜੇ ਆ ਗਏ ਸੀ ਇੱਥੇ ਇਮੀਗ੍ਰੇਸ਼ਨ ਤੇ। ਠੀਕ ਹੈ। ਫਾਰਮੈਲਿਟੀਜ਼ ਕਰਦੇ ਟਾਈਮ ਪੌਣੇ 11 ਵਜੇ ਅਸੀਂ ਇੱਧਰ ਆ ਗਏ। ਠੀਕ ਹੈ। ਮਤਲਬ ਇਸ ਟਾਈਮ ਤੁਹਾਨੂੰ ਇੱਥੇ ਕੋਈ 2-2.5 ਘੰਟੇ ਤੁਸੀਂ ਇੱਥੇ ਰਹਿ ਗਏ। ਹੁਣ ਇਹਨਾਂ 2-2.5 ਘੰਟਿਆਂ ਦੇ ਵਿੱਚ ਤੁਸੀਂ ਕੀ ਵੇਖਿਆ ਤੇ ਕੀ ਦਿਲ ਦੀਆਂ ਜਿਹੜੀਆਂ ਆਸਾਂ ਸੀ ਉਹ ਪੂਰੀਆਂ ਕਰ ਲਈਆਂ ਤੇ ਕਿਤਨੀਆਂ ਅਜੇ ਦਿਲ ਦੇ ਵਿੱਚ? ਕਾਫੀ ਦਰਸ਼ਨ ਕਰ ਲਏ ਗੁਰੂ ਮਹਾਰਾਜ ਦੇ। ਹੁਣ ਲੰਗਰ ਦਰਸ਼ਨ ਬਹੁਤ ਖੁੱਲੇ ਹੋ ਗਏ। ਬਹੁਤ ਆਨੰਦ ਆਇਆ ਦੇਖ ਕੇ। ਉੱਥੋਂ ਆਉਣ ਲੱਗੇ ਕਾਫੀ ਕੁਝ ਸੀਗਾ ਪੋਜ਼ਿਟਿਵ ਨੈਗੇਟਿਵ ਸੀਗਾ ਕਿ ਤੁਸੀਂ ਜਾ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਰਹੇਗਾ। ਅੱਛਾ ਇੱਕ ਮਿੰਟ ਪਹਿਲੇ ਤੇ ਇਹ ਕੁੜੀ ਮੈਨੂੰ ਆਪਣਾ ਨਾਮ ਦੱਸੇਗੀ, ਕੀ ਨਾਂ ਹੈ? ਮੈਂ ਪ੍ਰਭਜੋਤ ਕੌਰ। ਅੱਛਾ, ਹਾਂਜੀ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਆਪੇ ਹੀ ਸਵਾਲ ਇੱਕ ਚੁੱਕਿਆ ਹੈ ਕਿ ਪੋਜ਼ਿਟਿਵ ਨੈਗੇਟਿਵ। ਹਾਂਜੀ। ਪਹਿਲੇ ਤੇ ਦੱਸ ਦਿਓ ਵੀ ਪੋਜ਼ਿਟਿਵ ਕੀ ਸੀ, ਕਿ ਅਸੀਂ ਰੱਬ ਦਾ ਸ਼ੁਕਰ ਕਰਨਾ ਕਿ ਕੁਝ ਪੋਜ਼ਿਟਿਵ ਵੀ ਹੈ। ਪੋਜ਼ਿਟਿਵ ਸੀਗਾ ਉਹ ਕੀ ਸੀ? ਸਭ ਨੇ ਬਹੁਤ, ਕਿਉਂਕਿ ਜਿਸ ਤਰ੍ਹਾਂ ਕਿ ਇਸ ਚੀਜ਼ ਨੂੰ ਸਭ ਨੇ ਬਹੁਤ ਸਰਾਹਿਆ ਆ। ਤੇ ਮੈਂ ਉੱਥੇ ਜਬਲਪੁਰ ਜਿਸ ਨੂੰ ਵੀ ਦੱਸਦੀ ਸੀ ਕਿ ਅਸੀਂ ਚੱਲੇ ਆ, ਸਾਰੇ ਬੜੇ ਖੁਸ਼ ਹੁੰਦੇ ਸੀਗੇ ਕਿ ਵਾਹ ਜੀ ਤੁਸੀਂ ਦਰਸ਼ਨ ਕਰਕੇ ਆਓ। ਤੇ ਬਟ ਵਿੱਚ ਕੁਝ ਸਾਨੂੰ ਨੈਗੇਟਿਵ ਕਮੈਂਟਸ ਮਿਲਦੇ ਸੀਗੇ। ਉਹ ਕੀ ਸੀ ਉਹ ਦੱਸੋ। ਤੁਸੀਂ ਸੇਫਲੀ ਵਾਪਸ ਆਓਗੇ, ਤੁਸੀਂ ਬਚ ਨਹੀਂ ਪਾਓਗੇ। ਹਾਂ ਕਿਸ ਤਰ੍ਹਾਂ ਕੀ ਹੋਊਗਾ ਉੱਥੇ ਪਤਾ ਨਹੀਂ ਕਿੱਦਾਂ, ਪਤਾ ਨਹੀਂ ਬਿਕੋਜ਼ ਕਿੱਦਾਂ ਸਭ ਲਈ ਇਹ ਬਹੁਤ ਸਾਰੇ ਹੀ ਸਵਾਲ ਸੀ। ਹਾਂ ਸਵਾਲ ਹੁੰਦੇ ਆ, ਸਭ ਦੇ ਮਨ ਚ ਆਉਂਦੇ ਆ। ਬਟ ਇੱਥੇ ਅਸੀਂ ਜਿਸ ਤਰ੍ਹਾਂ ਐਂਟਰ ਕੀਤਾ ਤੇ ਉੱਥੇ ਹੀ ਸਾਨੂੰ ਜੋੜੇ ਘਰ ਦੇ ਕਈ ਕੋਲ ਵੀਰ ਇੱਥੇ ਮਿਲੇ ਇੱਥੇ ਦੇ ਜਿਨ੍ਹਾਂ ਨੇ ਬਹੁਤ ਸਾਡਾ ਗ੍ਰੈਂਡ ਵੈਲਕਮ ਕੀਤਾ। ਦਿਲ ਖੁਸ਼ ਹੋ ਗਿਆ ਉਹਨਾਂ ਨੂੰ ਮਿਲ ਸਭ ਕੇ। ਤੋਂ ਵੱਡੀਆ ਗੱਲ ਤੇ ਅਸੀਂ ਗਵਰਨਮੈਂਟ ਆਫ ਪਾਕਿਸਤਾਨ ਦਾ ਥੈਂਕਸ ਹੈ ਜੀ। 9 ਮਹੀਨੇ 'ਚ ਇੰਨਾ ਵੱਡਾ ਕੰਮ ਕਰ ਦਿੱਤਾ। ਬਿਲਕੁਲ ਬਿਲਕੁਲ। ਉਹ ਤੇ ਬਿਲਕੁਲ ਸਹਾਰਨੀ, ਉਹਦੇ ਤੇ ਕੋਈ ਅੱਖਰ ਹੀ ਨਹੀਂ ਹੈਗੇ। ਕੰਮ ਜਾਰੀ ਹੈ। 2 ਫੇਜ਼ ਵਾਲੀ ਹੋਰ ਨੇ। ਹੋਰ ਬਣਨੇ ਜੀ। ਇਹ ਪੂਰਾ 1500 ਏਕੜ ਦੀ ਕਰਤਾਰਪੁਰ ਸਿਟੀ ਬਣਨਾ। ਅਸੀਂ ਸਰ ਉਹ ਮਾਡਲ ਲੈ ਕੇ ਆਏ ਮਤਲਬ ਜਿਹੜੇ 550 ਜੀ ਉਸ ਮਾਡਲ ਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ। ਔਰ ਤੁਸੀਂ ਥੋੜਾ ਪਿੱਛੇ ਦੇਖੋਗੇ ਤੇ ਇਹ ਸਰਾਏ ਵੀ ਬਣ ਰਹੀ ਹੈ ਜਿੱਥੇ ਤੁਹਾਡੇ ਆਉਣ ਵਾਲੇ ਵੇਲੇ ਦੇ ਵਿੱਚ 5000 ਬੰਦੇ ਦੇ ਅਕੋਮੋਡੇਸ਼ਨ ਵਾਸਤੇ। ਹੁਣ ਵੀ ਅਸੀਂ ਇੱਕ ਗੱਲ ਹੋਰ ਚਾਹਾਂਗੇ। ਹੁਣ ਬਸ ਇਹ ਆ ਕਿ ਇੱਥੇ ਨਾ ਤੁਹਾਡੇ ਜਿਹੜੇ ਤੁਸੀਂ ਬਣਾ ਰਹੇ ਆ ਸਰਾਏ ਵਗੈਰਾ ਬਣਾ ਰਹੇ ਆ, ਜੀ ਜੀ, ਸਾਨੂੰ ਇੱਥੇ ਕਮ ਸੇ ਕਮ 1-2 ਰਾਤਾਂ ਰਹਿਣ ਦਾ ਮੌਕਾ ਮਿਲੇ। ਇਹੀ ਗੱਲ ਮੈਂ ਕਰਨ ਚੱਲਿਆ ਸੀ ਕਿ ਜਿਹੜੀ ਸਰਾਏ ਬਣ ਰਹੀ ਇੱਥੇ 5000 ਲੋਕਾਂ ਦਾ ਸਟੇ ਜਿਹੜਾ ਹੈ ਹੋਏਗਾ ਤੇ ਫਿਰ ਇੱਥੇ 5000 ਲੋਕਾਂ ਦਾ ਜਿਹੜਾ ਹੈ ਪਾਕਿਸਤਾਨੀ ਸਰਕਾਰ ਵੱਲੋਂ ਇਹ ਬਣ ਰਹੀ ਹੈ ਤੇ ਪਾਕਿਸਤਾਨੀ ਸਰਕਾਰ ਤੁਹਾਡੇ ਵਾਸਤੇ ਹੀ ਬਣਾ ਰਹੀ ਹੈ। ਲੇਕਿਨ ਉਹਦੇ ਵਿੱਚ ਅਗਲਾ ਕੁਐਸਚਨ ਜਿਹੜਾ ਅਸੀਂ ਪਬਲਿਕ ਨੇ ਚੁੱਕਣਾ ਹੈ। ਦੇਖੋ ਮੈਂ ਸਰਕਾਰੀ ਨੁਮਾਇੰਦਾ ਨਹੀਂ, ਤੁਸੀਂ ਸਰਕਾਰੀ ਨੁਮਾਇੰਦੇ ਨਹੀਂ ਹੋ। ਸਰਕਾਰਾਂ ਉਹ ਮੰਨਦੀਆਂ ਜੋ ਆਵਾਮੀ ਡਿਮਾਂਡਸ ਹੁੰਦੀਆਂ ਨੇ। ਪਾਕਿਸਤਾਨੀ ਸਰਕਾਰ ਨੇ ਤਾਂ ਬਹੁਤ ਕੁਝ ਕੀਤਾ ਹੈ, ਉਹ ਤੁਹਾਨੂੰ ਨਜ਼ਰ ਵੀ ਆ ਗਿਆ। ਹੁਣ ਅਸੀਂ ਇਹ ਚਾਹਾਂਗੇ ਕਿ ਕੋਈ ਇੰਡੀਅਨ ਸਾਈਡ ਤੋਂ ਕੁਝ ਐਸੇ ਜੈਸਟਰਸ ਆਉਣ, ਪੋਜ਼ਿਟਿਵ ਜੈਸਟਰਸ ਆਉਣ। ਔਰ ਇਹ ਤਾਂ ਬਣਿਆ ਹੀ ਤੁਹਾਡੇ ਵਾਸਤੇ ਹੈ। ਤੁਸੀਂ ਇੰਡੀਆ ਨੂੰ ਇਸ ਚੀਜ਼ ਤੇ ਇਹ ਅਪੀਲ ਕਰੋ, ਇਹ ਬੇਨਤੀ ਕਰੋ ਆਪਣੀ ਸਰਕਾਰ ਨੂੰ ਕਿ ਉੱਥੇ ਸਾਨੂੰ ਇੱਕ ਨਾਈਟ ਸਟੇ ਵੀ ਦੇ ਦਿੱਤਾ ਜਾਵੇ। ਸੋ ਪਾਕਿਸਤਾਨ ਨੇ ਸਾਰਾ ਕੁਝ ਤੁਹਾਡੇ ਵਾਸਤੇ ਬਣਾਇਆ। ਪਾਕਿਸਤਾਨ ਨੇ ਇਹ ਆਪਣੇ ਵਾਸਤੇ ਜਾਂ ਖਾਲੀ ਰੱਖਣ ਵਾਸਤੇ ਨਹੀਂ ਬਣਾਇਆ। ਸੋ ਬਾਰ-ਬਾਰ ਮੈਂ ਉਹੀ ਜਿਹੜਾ ਰਿਪੀਟ ਕਰਾਂਗਾ ਕਿ ਮੈਂ ਵੀ ਇਹ ਬੇਨਤੀ ਕਰਦਾ ਹਾਂ, ਮੇਰੀ ਦਰਖਾਸਤ ਹੈ ਕਿ ਇੰਡੀਅਨ ਗਵਰਨਮੈਂਟ ਕੁਛ ਇੱਕ ਤੇ ਜਿਹੜੇ ਵੀਜ਼ਾ ਪਾਲਿਸੀਜ਼ ਹੈ ਉਹਦੇ ਵਿੱਚ ਮਜ਼ੀਦ ਨਰਮੀਜ਼ ਲਿਆਉਣ। ਕਿਉਂਕਿ ਜਿਹੜਾ ਕੋਈ ਸਾਨੂੰ ਕੋਈ ਦੋਸਤ ਮਿਲ ਰਹੇ ਹਨ ਉਹਦੇ 'ਚ ਪਾਸਪੋਰਟ ਦਾ ਬਹੁਤ ਮਸਲਾ ਹੈ, ਕਿਉਂਕਿ ਹਰ ਬੰਦਾ ਪਾਸਪੋਰਟ ਬਣਵਾ ਕੇ ਨਹੀਂ ਬੈਠਿਆ ਹੁੰਦਾ। ਤੇ ਕੀ ਜਾ ਕੇ ਕਹੋਗੇ ਵਾਪਸ ਹੁਣ ਜਦੋਂ ਆਪਣੇ ਘਰ ਜਾਓਗੇ? ਸਾਡੀ ਵੱਲੋਂ ਤੇ ਸਾਰੇ ਪੋਜ਼ਿਟਿਵ ਕਮੈਂਟਸ ਨੇ।
ਤੇ ਨਾਲੇ ਕਿਉਂਕਿ ਬਹੁਤ 100 'ਚ 100 ਨੰਬਰ ਹਨ। ਬਿਲਕੁਲ ਬਿਲਕੁਲ ਹੋਰ ਸਿਰਫ ਸਾਡੀ ਵੱਲੋਂ ਨਹੀਂ, ਮੈਨੂੰ ਲੱਗਦਾ ਜਿੰਨੇ ਜਣੇ ਇੱਥੋਂ ਵਾਪਸ ਜਾ ਰਹੇ ਨੇ ਜਗ੍ਹਾ ਦੱਸਾਂਗੇ ਸਭ ਤੁਸੀਂ ਹਾਂ। ਤੁਸੀਂ ਕਰਾਂਗੇ ਚਲੋ ਅੱਛਾ ਲੱਗਾ, ਅੱਛੀ ਹਵਾ ਦੱਸੋਗੇ। ਜਾਏਗੀ ਉੱਥੇ ਨਾ, ਆਪੇ ਉੱਥੇ ਵੀ ਸਭ ਕੁਝ ਅੱਛਾ ਲੱਗੇਗਾ। ਕੁਛ ਤਾਂ ਤੇ ਅਸਰ ਹੋਊਗਾ ਜੀ। ਅਸਰ ਹੋਏਗਾ, ਨੋ ਡਾਊਟ ਹੋਏਗਾ। ਅਸੀਂ 100% ਨਹੀਂ ਕਹਿੰਦੇ ਕਮ ਸੇ ਔਰ ਇਹੀ ਤਰੀਕਾ ਹੈ ਕਿ ਜਿਹੜਾ ਬੰਦਾ ਇੱਥੋਂ ਹੋ ਕੇ ਜਾਏਗਾ ਨਾ, ਦੇਖੋ ਜੀ ਮੈਂ ਉਹਦੇ ਇੱਥੇ ਬੰਦੇ ਆਉਂਦੇ ਨੇ ਰੋਜ਼ ਜਾ ਰਹੇ ਨੇ ਵਾਪਸ, ਉਹਨਾਂ ਦਾ ਜ਼ਾਹਰ ਹੈ ਇੱਥੇ ਅਗਰ ਬਿਹੇਵੀਅਰ ਫਰਕ ਪਏਗਾ ਹੀ ਹਾਂਜੀ ਸਾਹਿਬ ਪਰ ਇਨਸ਼ਾਅੱਲਾ ਜੀ ਇਹ ਪੋਜ਼ਿਟਿਵ ਪਏਗਾ। ਔਰ ਮੈਂ ਸਮਝਣਾ ਅਗਲੇ 6 ਮਹੀਨੇ ਸਾਲ ਤੱਕ ਬਹੁਤ ਸੂਰਤ-ਹਾਲ ਜਿਹੜੀ ਹੈ ਉਹ ਵੱਖਰੀ ਹੋ ਜਾਏਗੀ। ਮੇਰੇ ਕੋਲ ਆਏ ਪਿਛਲੇ ਸਾਲ ਕੋਈ ਦੋਸਤ, ਮੇਰੀ ਵੀ ਗੁਜ਼ਾਰਿਸ਼ ਹੈ ਕਿ ਇਹਨਾਂ ਦੇ ਮੀਡੀਆ ਦੇ ਅੱਗੇ ਤੁਹਾਡੀ ਗੱਲ ਕਰ ਰਹੇ ਹਾਂ ਮੀਡੀਆ ਦੇ ਅੱਗੇ ਕਿ ਮੀਡੀਆ ਵੀ ਇਸ ਤਰ੍ਹਾਂ ਹੀ ਕਰੇ ਜੋ ਮਤਲਬ ਤੁਸੀਂ ਰਿਕਾਰਡ ਕਰਦੇ ਉਹੀ ਸ਼ੋਅ ਕੀਤਾ ਜਾਵੇ। ਸਾਡਾ ਮੀਡੀਆ ਇਸ ਤਰ੍ਹਾਂ ਕਿਵੇਂ ਨਹੀਂ ਕਰਦਾ ਕੁਝ ਇਹੀ ਚੀਜ਼ ਹੈ ਕਿ ਸਾਡੇ ਵਿੱਚ ਕੁਝ ਦੇਖੋ ਕੁਝ ਬੰਦਿਸ਼ਾਂ ਜਾਂ ਕੀ ਹੈ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ। ਤੁਸੀਂ ਬੜੀ ਸੋਹਣੀ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਕਿ ਸੁਸਾਇਟੀਜ਼ ਜਾਂ ਉੱਥੋਂ ਦੇ ਲੋਕ ਉਹਨਾਂ ਦੇ ਜ਼ਿਹਨ ਖਰਾਬ ਹੁੰਦੇ ਨਹੀਂ ਹਨ, ਉਹਨਾਂ ਨੂੰ ਕੀਤੇ ਜਾਂਦੇ ਨੇ। ਸੋ ਇਹ ਕੀਤੇ ਗਏ ਹਨ। ਹੁਣ ਜਿਹੜੇ ਇੱਥੇ ਲੋਕ ਆਉਣਗੇ ਉਹ ਵਾਪਸ ਜਾ ਕੇ ਜਿਹੜਾ ਮੈਸੇਜ ਦੇਣਗੇ ਉਹ ਮੈਸੇਜ ਉਹ ਹੋਏਗਾ ਜੋ ਸੱਚਾ ਆਵਾਮੀ ਮੈਸੇਜ ਹੋਏਗਾ। ਪਹਿਲੇ ਸੀ ਇੱਕ ਪੋਲੀਟੀਕਲੀ ਜਿਹਦੇ ਵਿੱਚ ਆਪਣੇ ਬੈਨੀਫਿਟਸ ਲੈ ਜਾਂਦੇ ਸੀ। ਸੋ ਇਸ ਲਾਂਘਾ ਖੁੱਲ੍ਹਣ ਤੇ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਤੇ ਸਾਡੇ ਨਾਲ ਗੱਲਬਾਤ ਕੀਤੀ ਤੇ ਸਾਡੇ ਨਾਲ ਜੁੜੇ ਰਹਿਣਾ, ਵੇਖਦੇ ਰਹਿਣਾ ਪੰਜਾਬੀ ਪ੍ਰਚਾਰ।